ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਨਸਰ ਢਿੱਲੋਂ। ਅਸੀਂ ਅੱਜ ਜਾ ਰਹੇ ਹਾਂ 26 ਚੱਕ ਲਾਇਲਪੁਰ ਦੇ ਵਿੱਚ। ਏਕਲ ਗੱਡਾ ਤਰਨ ਤਾਰਨ ਤੋਂ ਉੱਠ ਕੇ ਬਜ਼ੁਰਗ ਆਏ ਸੀ। ਕਾਫੀ ਟਾਈਮ ਪਹਿਲੇ ਉਹਨਾਂ ਦਾ ਇੰਟਰਵਿਊ ਵੀ ਕੀਤਾ ਸੀ ਤੇ ਉਹਨਾਂ ਨੂੰ ਕਾਫੀ ਸਾਰਾ ਨੌਲੇਜ ਉਹਨਾਂ ਦੀ ਫੇਰ ਕਾਲ ਆਈ ਸੀ ਕਿ ਜ਼ਰੂਰ ਸਾਨੂੰ ਮਿਲੋ। ਤੇ ਗੱਤਕਾ ਖੇਡਦੇ ਨੇ ਬਹੁਤ ਸੋਹਣਾ, ਤੇ ਉਹਨਾਂ ਤੇ ਇੱਕ ਵੀਡੀਓ ਕਰਨ ਅਸੀਂ ਜਾ ਰਹੇ ਹਾਂ। ਜ਼ਰੂਰ ਸਾਡੇ ਨਾਲ ਜੁੜੇ ਰਹੋ ਅੱਜ ਦੇ ਐਪੀਸੋਡ 'ਚ। ਬੜੀ ਮਜ਼ੇਦਾਰ ਵੀਡੀਓ ਤੁਹਾਡੇ ਵਾਸਤੇ। ਬਜ਼ੁਰਗਾਂ ਦੀ ਗੱਲਬਾਤ ਜਿਹੜੀ ਵਾ ਏਕਲ ਗੱਡਾ ਤੋਂ ਜਿਹੜੇ ਉੱਠ ਕੇ ਆਏ ਆ ਉਹਨਾਂ ਦੇ ਨਾਲ ਆਪਾਂ ਕਰਨੀ ਹੈ। ਆਓ ਚੱਲਦੇ ਹਾਂ ਪਿੰਡ। ਲੋ ਉਹ ਵੀਡੀਓ ਤੁਹਾਡੀ ਬਣਾਈ ਸੀ ਤਾਂ 6 ਚੱਕੋਂ ਆਇਆ। ਹੁਣ ਪਛਾਣ ਲਿਆ? ਅੱਛਾ, ਹੋਰ ਕਿਵੇਂ ਸਿਹਤ? ਡਾਉਣੀ ਹੈ ਕੰਮ। ਅੱਛਾ, ਤੇ ਮੈਂ ਤੇ ਅੱਜ ਗੱਤਕਾ ਵੇਖਣਾ ਸੀ ਤੇ ਆਂਦੇ ਬਾਬਾ ਤਾਪ ਚੜਿਆ। बना के तो रोक के ठोक के उठेगा पर उठेगा के डंडा ना किसी दे मार लगे मुच्छा दे हथ मार के शुरू करना। ਗੱਤਕਾ ਪੂਰਾ ਹੁੰਦਾ ਸੀ ਕਿਉਂ ਬਾਬਾ ਜੀ? ਉੱਠਿਆ ਹੋ ਕੇ ਜ਼ਮੀਨ ਤੇ ਬਹਿ ਕੇ ਜੀ। ਹੈਲੋ, ਹੁਣ ਜੇ ਬਈਏ ਤੇ ਉੱਠਿਆ ਨਹੀਂ ਜਾਂਦਾ। ਮੈਂ ਆਪਣੇ ਖੁਦਾ ਦਾ ਗਈ ਇਹ ਬੰਦਾ ਮੇਰੇ ਕੋਲ ਹੈ, ਮੈਂ ਤੈਨੂੰ ਪੁੱਛ ਲਾ ਮਾੜਾ ਜਿਹਾ ਇਹਨੂੰ ਪਸੂ ਦੂਜੇ ਮਰ ਮੁਰ ਗਏ। ਇਹ ਜਿਹੜਾ ਛਾਣ ਜਿੱਥੇ ਵੇਖਦੇ ਇੱਥੇ ਰੜੀ ਪਈ ਹੁੰਦੀ ਉਹ ਛੱਪੜ ਸੀ, ਉੱਥੇ ਭੱਜ ਕੇ ਆਉਣਾ ਤੇ ਇੱਥੇ ਛਾਲਾਂ ਮਾਰਨੀਆਂ ਮੁੰਡਿਆਂ ਨੇ। ਘਰ ਦੇ ਲੋਕਾਂ ਨੇ ਪਛਾਣ ਹੀ ਪਾਈ। ਆਹ ਹੱਥ ਵੇਖ ਲਾ ਮੇਰਾ ਕਿੱਥੇ ਆ। ਐਸ ਕੋਣੀ ਤੋਂ ਤੁਰ ਕੇ ਤਾਂ ਉਸ ਉਂਗਲ ਦੇ ਸਿਰੇ ਤੇ 14 ਹੱਥ ਛਾਲ ਮਾਰੀ। 10-15 ਸਾਲ ਤੇ ਜੇ ਪੜੋਲ ਤੋਂ ਆਣ ਕੇ ਉੱਚੀ ਦੇ ਬੰਦੇ ਖਲੋਤੇ ਆ ਜਿੱਦਾਂ ਗਾੜੀ ਉੱਠ ਕੇ ਲਿਆ ਰਿਹਾ ਕਿ ਉੱਤੋਂ ਦੀ ਟੱਪ ਕੇ ਜਾਣਾ ਤੇ ਇਸ ਤਰ੍ਹਾਂ ਵੀ ਹੋ ਜਾਂਦੀ।
ਤੇ ਮਾੜੇ ਮੋਟੇ ਮਕਾਨ ਦੇ ਤੋਂ ਭੱਜ ਕੇ ਨਾ ਉਂਝ ਚੜ ਜਾਂਦਾ। ਉਹਦੇ ਤੇ ਭੱਜ ਕੇ ਹੱਥ ਲਾ ਕੇ ਤੇ ਚੜ ਜਾਣਾ। ਮਾੜੇ ਮੋਟੇ ਮਕਾਨ ਦੇ ਤੇ ਛਿੱਤਰ ਰੱਖਿਆ ਹੋਵੇ ਨਾ ਇਹੋ ਕਰਕੇ ਬਨੇਰੇ ਤੇ 5-7 ਕਰਮਾਂ ਦੇ ਭੱਜ ਜਾਣ ਕੇ ਤੇ ਇੱਕ ਪੈਰ ਵਿੱਚ ਕਾਏ ਕੰਧ ਜਾ ਕੇ ਉੱਡ ਕੇ ਮਾਰਨਾ, ਦੂਜਾ ਛਿੱਤਰ ਦੇ ਸਿਰ 'ਚ ਮਾਰਨਾ। ਨਹੀਂ ਇੱਥੇ ਬਾਜ਼ਾਰ 'ਚ ਪਏ ਹੁਣ ਤੇ ਆਪ ਖਲੋਤੇ ਹੁਣ ਫੱਬ ਦੀ ਨਹੀਂ ਗੱਲ। ਤੇ ਥੋੜੀ ਬਹੁਤੀ ਗੱਲਬਾਤ ਅਸੀਂ ਹੋਰ ਸੁਣਨਾ ਚਾਹੁੰਦੇ ਪਿਛਲੇ ਪਿੰਡ ਤੁਹਾਡੇ ਦੀ। ਕੁਛ ਵੀ ਨਹੀਂ ਹੁਣ ਪਿਛਲੇ ਪਿੰਡ ਦੇ ਤੋਂ ਚੇਤੇ ਭੁੱਲੇ ਉਹ ਲੋਕ। ਮੈਂ ਉਹਨਾਂ ਨਾਲ ਕੀਤੇ ਸੀ ਰਾਬਤੇ ਇਹਨਾਂ ਨੂੰ ਇਹਦੇ ਤੇ ਮੈਂ ਨੰਬਰ ਦਿੱਤਾ ਸੀ। ਮੋਬਾਈਲ ਤੇ ਨੰਬਰ ਦਿੱਤਾ, ਉਹਦੇ ਨਾਲ ਗੱਲਾਂ ਹੋਈਆਂ। ਸਾਡੇ ਪਿੰਡ ਦੇ ਸਿੱਖਾਂ ਨਾਲ ਮੈਂ ਗੱਲਾਂ ਬਾਤਾਂ ਕਰਦਾ ਰਿਹਾ ਇੰਟਰਵਿਊ ਤੋਂ ਬਾਅਦ। ਹਾਂ ਇਹ ਤੁਹਾਡੀ ਇੰਟਰਵਿਊ ਤੋਂ ਬਾਅਦ ਉਹਨਾਂ ਆਖਿਆ ਵੀ ਮੈਂ ਕਿਹਾ ਤੂੰ ਕੌਣ ਆ, ਕਿੰਨਾ ਚੋਂ ਆ? ਉਹਨੇ ਸਾਡੇ ਖੂਹਾਂ ਦਾ ਨਾਂ ਲਿਆ। ਮੈਂ ਕਿ ਕਪੂਰ ਸਿੰਘ ਤੇ ਰੂੜ ਸਿੰਘ ਦਾ ਦੋਤਾ ਵਾਂ। ਰੋਈ ਵਾਲੀ ਜ਼ਮੀਨ ਆ ਵੇਚ ਦਿੱਤੀ ਆ। ਮੈਂ ਕਿਹਾ ਕਿਉਂ ਵੇਚੀ? ਤਰਨਤਾਰਨ ਜਿਹੜਾ ਸਾਡੀ ਤਹਿਸੀਲ ਸੀ ਨਾ ਉਹ ਜ਼ਿਲ੍ਹਾ ਬਣ ਗਿਆ ਵਾ। ਅਸੀਂ ਤਰਨਤਾਰਨ ਸ਼ਹਿਰ ਦੇ ਰਹਿਸ਼ੀ ਆ ਤੇ ਪਿੰਡ ਥੋੜਾ ਜਿਹਾ ਰਕਬਾ ਹੈਗਾ ਤੇ ਬਰਾਦਰੀ ਪਿੰਡ ਆ। ਪਿੰਡ ਕਿਹੜਾ ਤੁਹਾਡਾ? ਪਿੰਡ ਕਿਹੜਾ? ਪਿੰਡ ਸਾਡਾ ਏਕਲਗੱਡਾ। ਏਕਲਗੱਡਾ ਸਾਡਿਆਂ ਪਿੰਡਾਂ ਨੂੰ ਬਾਦਰ ਨੂੰ ਸਾਰਿਆਂ ਨੂੰ ਜਾਣਦੇ ਲਾਗੇ ਲਾਗੇ। ਸਾਡੇ ਧਾਰ ਤੇ ਹੈ ਨਾ ਪਿੰਡ, ਇਹ ਸਾਡੀ ਹੱਦ ਸੀ ਜਿੱਦਾਂ ਸਠਿਆਲਾ ਤੇ ਸਿੱਧੂ ਨਾਲ ਹੀ ਸੀ ਪਿੰਡ। ਹਾਂ ਨਾਲ ਉਹ ਗੱਲਾਂ ਬਾਤਾਂ ਕਰਦੇ ਰਹੇ। ਮੈਂ ਕਿਹਾ ਤੁਸੀਂ ਕਿਉਂ ਵੇਚੀ ਕਿਉਂ? ਤਾਂ ਉਹਨੇ ਆਖਿਆ ਸ਼ਹਿਰੀ ਜਾਇਦਾਦ ਆ ਨਾ ਜਿਹੜੀ, ਇਹ ਬਜ਼ੁਰਗੋ ਪਿੰਡ ਵਾਲੀ ਫਸਲ ਨਾਲੋਂ ਵੱਧ ਆਮਦਨ ਆ, ਬਹੁਤੀ ਕੀਮਤ ਹੈ। ਕੀਮਤ ਵੱਧ ਗਈ। ਹਾਂ ਫਿਰ ਮੈਂ ਪੁੱਛਿਆ ਵੀ ਸਾਡਾ ਕਬਰਸਤਾਨ ਉਹਦਾ ਕੀ ਹਾਲਾਤ ਆ? ਉਹ ਤੇ ਨਹੀਂ ਵਾਹ ਸੁੱਟਿਆ। ਉਹਨੇ ਆਖਿਆ ਵਾਹੁਣ ਲੱਗੇ ਸੀ, ਬਲਡੋਜ਼ਰਾਂ ਨਾਲ ਪੱਧਰਾ ਕਰਨ ਲੱਗੇ ਸੀ। ਕੋਈ ਜਿਹੜੇ ਸਿਆਣੇ ਬੰਦੇ ਉਹਨਾਂ ਆਖਿਆ ਇੱਥੇ ਬੜੀਆਂ ਬੜੀਆਂ ਹਸਤੀਆਂ ਦਫਨ ਹੋਈਆਂ ਨੇ। ਪੀਰ ਫਕੀਰ ਦੇ ਬੜੇ ਮਾਨੀ ਹੋ ਵੀ। ਮੈਂ ਕਿਹਾ ਨਾ ਛੇੜਿਓ ਕਬਰਾਂ ਨਹੀਂ, ਘੋਰ ਨਾ ਲੋੜਾ ਵੱਜ ਜੇ। ਅੱਛਾ, ਆਪਣੇ ਇੰਟਰਵਿਊ ਤੋਂ ਬਾਅਦ ਪਿੰਡ ਵਾਲਿਆਂ ਨਾਲ ਸਾਰਿਆਂ ਨਾਲ ਰਾਬਤਾ ਹੋਇਆ ਫਿਰ? 2-3 ਵਾਰੀ। ਅੱਛਾ ਹਾਂ ਬੜੀਆਂ ਗੱਲਾਂ। ਪਿੰਡ ਵੀ ਵਿਖਾਇਆ ਉਹਨਾਂ ਕੋ? ਵੀਡੀਓ ਵਿਖਾਈ? ਨਹੀਂ ਪਿੰਡ ਨਹੀਂ, ਮੈਂ ਆਖਿਆ ਮੈਨੂੰ ਖਾ ਉਧਰੋਂ ਮੰਗਾਈ ਪੁੱਛਿਆ ਉਹਨੂੰ ਵੀ ਜਿਹੜਾ ਫਲਾਨਾ ਤਖੀਆ ਜਦੋਂ ਸ਼ਹਿਰ ਨੂੰ ਜਾਈਦਾ ਹੈ ਜੜਿਆਲੇ ਨੂੰ। ਹਾਂਜੀ। ਉਹਨੇ ਆਖਿਆ ਉੱਥੇ ਬੜਾ ਵੱਡਾ ਕਾਲਜ ਪਿਆ ਵਾ। ਬੜਾ ਉਹਨੇ ਤੇ ਮੁਲਕ ਹੀ ਇਹਨਾਂ ਦੱਸਿਆ। ਮੈਂ ਜਿਹੜੇ ਧੋੜੇ ਬਰਾਨ ਜ਼ਮੀਨ ਸੀ ਉਹ। ਉਹਨੇ ਆਖਿਆ ਬਰਾਨ ਜ਼ਮੀਨ ਦੇ ਤੇ ਬਲਡੋਜ਼ਰ ਢਾਹ ਕੇ ਨਾ ਮਸ਼ੀਨਰੀਆਂ ਤੁਹਾਡੇ ਨਾਲੋਂ ਕਾਮਯਾਬ ਸਾਡੇ ਕੋਲ ਮਸ਼ੀਨਰੀਆਂ ਢਾਹ ਕੇ ਪੱਧਰੀ ਕਰਕੇ ਉੱਤੇ ਮੋਟਰਾਂ ਚੱਲਣ ਡਈਆਂ। ਤੇ ਮੋਟਰਾਂ ਦਾ ਬਿੱਲ ਅਸੀਂ ਨਹੀਂ ਦਿੰਦੇ, ਘਰਾਂ ਦਾ ਦਿੰਦੇ। ਸਾਥੋਂ ਸਾਡੀ ਹਕੂਮਤ ਨਹੀਂ ਲੈਂਦੀ ਉੱਥੇ। ਹੁਣ ਮੈਨੂੰ ਬੁਖਾਰ ਹੋਇਆ ਨਜ਼ਲੇ ਦੇ ਨਾਲ ਤੇ ਤੁਹਾਂ ਸੁਣਿਆ ਕੱਲਿਆਂ ਨੂੰ ਮਾਂ ਹੁਣ ਕਾਦੀਆਂ ਗੱਲਾਂ ਵਾ। ਉਹ ਖੜੀ ਕੁਹਾੜੀ ਵਰਗੀ ਜਿਸ ਤਰ੍ਹਾਂ ਬੰਦਾ। ਕਿੰਨੀ ਉਮਰ ਕਿੰਨੀ ਹੋ ਗਈ ਵੈਸੇ? ਯਾਰ ਮੈਨੂੰ ਇੰਨਾ ਪਤਾ ਵੀ ਮੈਂ ਆਪਣੇ ਜਿਹੜੇ ਲਾਗੇ ਦੇ ਪਿੰਡ ਸੀ ਨਾ ਆ 6 ਚੱਕ ਨਹੀਂ ਤੁਹਾਡੀ? ਹਾਂਜੀ। ਏਡੀ ਦੂਰ ਵਾਲੇ ਪਿੰਡ ਵੀ ਮੈਂ ਆਪਣੇ ਪਿੰਡੋਂ ਅਸੀਂ ਚਲੇ ਜਾਂਦੇ ਹਾਂ ਵੱਡਿਆਂ ਦੇ ਨਾਲ ਨਾ। ਘੋਲ ਹੁੰਦਾ ਹੋਣੇ ਕੌਡੀ ਖੇਡਣ, ਖੇਡਾਂ ਕੰਜਰੀਆਂ ਹੋਲੀਆਂ ਲੱਗੀਆਂ ਹੋਣੀਆਂ। ਹੋਲੀਆਂ ਬੜੀਆਂ ਮਨਾਉਂਦੇ 8-8 ਦਿਨ ਖਾੜਾ ਲਾ ਛੱਡਣਾ। ਕਿੱਥੇ ਲੱਗਦਾ ਸੀ? ਸਿੱਖਾਂ ਨੇ। ਕਿੱਥੇ ਲੱਗਦਾ ਸੀ? ਸਾਰਿਆਂ ਪਿੰਡਾਂ 'ਚ ਉਹਨਾਂ ਦੀ ਖੁੱਲ੍ਹ ਦੋ। ਵੱਡਾ ਮੇਲਾ ਕਿੱਥੇ ਸੀ? ਵੱਡਾ ਮੇਲਾ ਮੱਲਾ ਸੀ ਪਿੰਡ ਲਾਗੇ ਉੱਥੇ। ਅੱਛਾ। ਉੱਥੇ 5-4 ਦਿਨ ਘੋਲ ਹੁੰਦੇ ਸੀ ਤੇ ਬੜਾ ਮੇਲਾ। ਬਸ ਕਾਹਦੀਆਂ ਤੇ ਗੱਲਬਾਤ ਤੇ ਅੱਗੇ ਵੀ ਡੋਗਰ ਸਾਹਿਬ ਕੀਤੀ ਸੀ। ਜਿਹੜੇ ਕੋਈ ਪਿੰਡ ਦੇ ਤੁਹਾਡੇ ਕੋਲ ਲੱਗਦੇ ਲੈਂਦੇ ਬਹੁਤੇ ਸੀ, ਉਹਨਾਂ ਦੇ ਕੀ ਨਾਂ? ਉਹ ਤਾਂ ਬਹੁਤ ਪਤਾ ਯਾਦ ਹੈ ਉਹਨਾਂ ਦਾ ਸਿੱਖਾਂ ਦਾ? ਹਾਂਜੀ ਬੜਾ ਯਾਦ। ਕਿਹੜੇ ਕਿਹੜੇ? ਕਪੂਰ ਸਿੰਘ ਤੇ ਰੂੜ ਸਿੰਘ ਦੋਵੇਂ ਭਰਾ ਹੈ। ਜਿੱਦਾਂ 6 ਚੱਕ ਵਾਲੇ ਮਸ਼ਹੂਰ ਨੇ ਹਸਤੀ ਵਾਲੇ ਘਰ ਵਿੱਚੋਂ। ਦੂਜੇ ਵੀ ਢਿੱਲੋਂ ਆਇਆ, ਕੌਣ ਜਾਣਦਾ ਉਹਨਾਂ ਨੂੰ? ਹਾਂਜੀ। ਤੇ ਅੱਜ ਜਿਹਦੇ ਜੀ ਆ ਤੇ ਜਿਹੜਾ ਜਾਇਦਾਦ ਵੀ ਜਿਹਦੀ ਬਣ ਗਈ ਆ ਨਾ, ਕਈਆਂ ਨੂੰ ਮਾਰ ਗਏ ਪਾਸਿਆਂ ਤੋਂ, ਉਹ ਵੀ ਚੌਧਰੀ ਆ। ਹਾਂਜੀ। ਅਸੀਂ ਲੋਕ ਤੁਹਾਡੇ ਜਿਹੜੇ ਅਗਲੇ ਰਹਿਣ ਵਾਲੇ ਸੀ ਨਾ, ਜਦੋਂ ਆਏ ਆ ਸਾਨੂੰ ਤੁਸੀਂ ਲੋਕ ਪਤਾ ਕੀ ਆਂਦੇ ਨਹੀਂ ਜੇ ਤਾਂ ਕੋਈ ਨਾ ਉਹ ਚਰੀ ਖਾਣੇ ਦੇ ਲੋਕ ਆਏ ਪਿੱਛੋਂ ਜੋ ਮਰਜ਼ੀ ਆਂਦੇ। ਤੇ ਚੌਧਰੀਆਂ ਦਾ ਘਰ ਬਾਬੇ ਬੁੱਲੇ ਕਾ ਸੁਣਿਆ, ਨੂਰ ਨਬੀ ਸੁਣਿਆ, ਚੌਧਰੀ ਬੰਦਾ। ਅੱਛਾ, ਉਦੋਂ ਦੇ ਹਾਲਾਤ ਪਿਛਲੇ ਏਕਲਗੱਡੇ ਦੇ ਹਾਲਾਤ ਉਦੋਂ ਪਿੰਡਾਂ 'ਚ ਕਿਵੇਂ ਸੀ ਤੁਹਾਡਾ ਰਹਿਣ ਸਹਿਣ? ਦੂਜੇ ਸਿੱਖਾਂ ਦੇ ਕਿੰਨੇ ਸੀ, ਤੁਹਾਡੇ ਘਰ ਕਿੰਨੇ ਸੀ? ਜਿੱਧਰ ਸਾਡਾ ਰਕਬਾ ਉਧਰ ਸਿੱਖਾਂ ਦਾ ਰਕਬਾ ਨਹੀਂ ਹੈਗਾ। ਤੇ ਪਿੰਡ 'ਚ ਘਰ? ਪਿੰਡ 'ਚ ਘਰ ਜਿੱਧਰ ਸਾਡੇ ਘਰ ਸਾਡੀ ਇੱਕੋ ਪੱਤੀ ਸੀ ਡੋਗਰਾਂ ਦੀ। ਉਹਨਾਂ ਦੀਆਂ 2 ਪੱਤੀਆਂ ਸਿੱਖਾਂ ਦੀਆਂ। ਠੀਕ ਹੈ। ਇੱਕ ਚੂੜਿਆਂ ਦੀ ਪੱਤੀ। ਤੇ ਕਿਵੇਂ ਸੀ ਰਹਿਣ ਸਹਿਣ ਉੱਥੇ ਉਹਨਾਂ ਦਾ? ਰਹਿਣ ਸਹਿਣ ਆ ਪਿਆ ਖੂਹੀ ਆ
ਉਹਨਾਂ ਆਪਣਾ ਡੋਲ ਪਾਇਆ ਉੱਤੇ, ਆਪਣੇ ਡੋਲ ਨਾਲ ਪਾਣੀ ਕੱਢਣ ਦੇ ਘੜੇ ਜਿਹੜੇ ਉਹ ਮਹਿਰਾ ਲਿਆ ਕੇ ਉਹਨਾਂ ਦੇ ਮਹਿਰੇ ਹੁੰਦੇ ਸੀ, ਸਾਡੇ ਤਾਂ ਸਕੇ ਆ ਨਾ, ਉਹਨਾਂ ਮਹਿਰੇ ਨੇ ਘਰੋਂ ਘੜੇ ਲਿਆ ਕੇ ਤੇ ਆਪਣੇ ਚੋਕੇ ਤੇ ਉਹਨਾਂ ਦੇ ਘੜੀ ਪਾਣੀ ਪਾ ਕੇ ਉਹਨਾਂ ਨੇ ਸਾਡੇ ਸਕੇ ਨੇ ਮਸ਼ਕ ਪਾਉਣੀ, ਸਾਡਾ ਬੋਕਾ ਪਾਇਆ ਹੁੰਦਾ ਸੀ। ਇਕੱਠੇ ਰਹਿੰਦੇ, ਇਕੱਠੇ ਬਹਿੰਦੇ, ਇਕੱਠੀਆਂ ਜੂਠੀਆਂ ਰੋਟੀਆਂ ਇੱਕ ਦੂਜੇ ਦੀਆਂ ਖਾਂਦੇ ਆ। ਬਹੁਤ ਰਹਿਤ ਬਹਿਤ ਚੰਗੀ। ਫਿਰ ਸਾਡੇ ਨਾਲ ਜਦੋਂ ਨਿਕਲੇ ਆ ਪਿੰਡ, ਸਾਡੇ ਨਾਲ ਬਹੁਤ ਚੰਗੇ ਰਹੇ। ਕੀ ਸਲੂਕ ਕੀਤਾ ਤੁਹਾਡੇ ਨਾਲ? ਸਹੀ ਛੱਡ ਕੇ ਗਏ ਕੈਂਪਾਂ ਤੱਕ? ਸਾਨੂੰ ਕੰਪ ਦੇ ਵਿੱਚ ਛੱਡ ਕੇ ਗਏ, ਰਾਹ ਸਾਨੂੰ ਜਸਾ ਪਿਆ, ਅੱਗੋਂ ਉਦੋਂ ਪਏ ਨਾਲ ਜਸੇ ਨੂੰ। ਰਾਹ ਗਾੜੀ ਪਿੰਡ ਸੀ ਛੱਜਲ ਵੱਡੀ, ਉਹਨਾਂ ਨੂੰ ਜਸੇ ਨੂੰ ਉਹਨਾਂ ਭਜਾਇਆ, ਨਾਲ ਸਾਡਿਆਂ ਡੋਗਰਾਂ ਨੂੰ ਭਜਾਇਆ ਤੇ ਬਚ ਗਏ। ਫਿਰ 18 ਦਿਨ ਸਾਡੇ ਉਹ ਜਿੱਥੇ ਜਸਾ ਪਿਆ ਉੱਥੇ ਲੋਕਾਂ ਨੇ ਆਪਣੇ ਸੋਨੇ ਤੇ ਮਾਲ ਸੁੱਟ ਦਿੱਤੇ। ਉਹ ਜਦੋਂ ਕਿਸ ਜਗ੍ਹਾ ਪਿਆ ਜਸਾ? ਜਸਾ ਪਿਆ ਇੱਕ ਮੁੰਡਾ ਘੋੜੀ ਤੇ, ਹੁਣ ਫੈਲ ਵੀ ਵੱਜਾ। ਫੈਲ ਉਦੋਂ ਲੋਕਾਂ ਕੋਲ ਥੋੜੇ ਸੀ, ਅਸਲਾ ਥੋੜਾ ਸੀ, ਬਰਛੀ, ਛਮੀਆਂ, ਤਲਵਾਰਾਂ। 19 ਦਿਨ ਫਿਰ ਉਹ ਸਾਨੂੰ ਘੋੜੀਆਂ ਦੇ ਉੱਤੇ ਚੂੜਿਆਂ ਨੂੰ ਬਹੁਤ ਖਰਾਸ਼ ਜਵਾ ਕੇ ਤੇ ਦਾਣੇ ਪੀ ਕੇ ਤੇ ਆਟੇ ਦੇ ਬੋਰੇ, ਉੱਥੇ ਬੋਰੇ ਨਹੀਂ ਹੁੰਦੇ ਇਸ ਤਰ੍ਹਾਂ ਹੀ ਪੰਡਾਂ ਨਾਲ ਹੀ ਨਾ ਦੇ ਕੇ ਆਉਂਦੇ ਨੇ ਕੱਪ। ਆਟਾ ਗੁੜ ਹਰ ਸ਼ੈ ਜੋ ਭਾਂਡੇ ਸਾਡੇ ਉੱਥੇ ਖੁੱਸ ਗਏ ਰਾਹ ਜਦੋਂ ਜਸਾ ਪਿਆ, ਭਾਂਡੇ ਨਵੇਂ ਲਿਆਣ ਕੇ ਉਹਨਾਂ ਦਿੱਤੇ ਪਿੰਡ ਵਾਲਿਆਂ ਨੇ ਇਕਲ ਗੱਡਿਆ। ਆਹੋ ਸਰਦਾਰ ਬਹੁਤ ਆਦੇ ਆਪਾਂ ਮੁਸਲਮਾਨ ਨੇ ਨਾ ਵੀ ਮੇਰੇ ਨਾਲ ਤੂੰ ਪਿਆਰ ਕਰੇ ਵੀ ਤੂੰ ਮੇਰਾ ਬਜ਼ੁਰਗ ਹੈ ਤੇ ਆਈਆਂ, ਆਪਾਂ ਵਾ ਬੇਈਮਾਨ ਇੱਕ ਦੂਜੇ ਨਾਲ। ਉਹਨਾਂ ਦਾ ਮਜ਼ਹਬ ਵਾਕਿਆ ਵੱਖਰਾ, ਬੇਈਮਾਨ ਨਹੀਂ। ਆਪਾਂ ਤੇ ਰਾਤ ਨੂੰ ਤੈਨੂੰ ਵੋਟਾਂ ਨਹੀਂ ਆ ਕੀਤੀ, ਵੇਲੇ ਤੂੰ ਆਖੇ ਨਾ ਛੱਬੀ ਮੇਰੀ ਆ, ਤੇ ਵੇਲੇ ਦੇ ਵੇਲੇ ਤੈਨੂੰ ਇਹ ਧੋਖਾ ਦੇ ਦੇਣਾ। ਆਖਣਾ ਰਾਤੀ ਫਲਾਣੇ ਸਾਡੇ ਸਾਕ ਆਏ ਉਹ ਮਨਾ ਲਏ। ਆਪਣੇ ਜਿਹੜਾ ਫਰੀਬੀ ਬੰਦਾ ਕੋਈ ਨਹੀਂ ਮੁਸਲਮਾਨਾਂ ਜਿੱਡਾ। ਉੱਥੇ ਕੰਮ ਠੀਕ ਸੀ? ਹਾਏ ਖੁਦਾ ਦਿਆ ਬੰਦਿਆ, ਇਹਨੇ ਆਖਿਆ ਵੀ ਗੱਲ ਦੇ ਬੜੇ ਪੱਕੇ ਸੀ। ਅੱਛਾ, ਉਹ ਆਉਂਦਾ ਆਪਣਾ ਏਕਲ ਗੱਡੇ ਦਾ ਯਾਦ ਤੇ ਆਉਂਦਾ ਨਾ, ਇਸ ਤਰ੍ਹਾਂ ਦਾ ਪਿੰਡ ਸੀ ਆਪਣਾ? ਮੈਨੂੰ ਸਭ ਕੁਝ ਹੁਣ ਦੱਸਣ ਲਿਆ, ਜਿਸ ਤਰ੍ਹਾਂ ਜੀਂਦੇ ਨੂੰ ਨਹੀਂ ਦੱਸਦਾ। ਜਿੱਥੇ ਜੰਮੇ ਪਲੇ ਮੈਂ ਹੁਣ 15-16 ਸਾਲ। ਆਸ਼ਾ ਮੈਨੂੰ ਦੱਸਣ ਦੇ। ਕਿਹੜੇ ਪਾਸੇ ਸੀ ਖੂਹ? ਕਿਹੜੇ ਖੂਹ? ਜਿਹੜੇ ਪੈਲੀ ਤੁਹਾਡੇ? 4 ਚਫੇਰੇ ਪਿੰਡ ਦੇ ਖੂਹ। ਨਹੀਂ ਤੁਹਾਡਾ ਸਾਡਾ ਖੂਹ ਚੜ੍ਹਦੇ ਸੀ। ਅੱਛਾ। ਤੇ ਜਦੋਂ ਪਿਛਲੇ ਇੰਟਰਵਿਊ 'ਚ ਰਾਬਤਾ ਹੋਇਆ ਉਹਨਾਂ ਨਾਲ, ਹਾਂਜੀ, ਉਹਨਾਂ ਫਿਰ ਸਾਰੀ ਗੱਲਬਾਤ ਤੁਸੀਂ ਉਹਨਾਂ ਕੋਲ ਪੁੱਛੀ ਤੇ ਉਹ ਕੋਈ ਪਿਛਲੀਆਂ ਗੱਲਾਂ ਬਾਤਾਂ 'ਚ ਕੋਈ ਪਤਾ ਲੱਗਾ ਰੂੜ ਸਿੰਘ ਹੁਣੀ ਤੇ ਉਹਨਾਂ ਦੀ ਔਲਾਦ ਨਾਲ ਕਿਤੇ ਮੁੱਕ ਗਏ। ਉਹ ਤਾਂ ਬਜ਼ੁਰਗ ਬੰਦੇ ਬੁੱਢੇ ਹੋਏ, ਉਹਨਾਂ ਦੀ ਗਾਂ ਔਲਾਦ ਨਾਲ ਕਿਸੇ ਨਾਲ? ਔਲਾਦ ਨਾਲ ਹੀ ਉਹਨਾਂ ਦੀ ਔਲਾਦ ਹੀ ਸੀ, ਦੋਤੇ ਸੀ ਉਹਦੇ। ਅੱਛਾ ਜਿਹੜੇ ਨਾਲ ਦੋਵੇਂ ਮੇਰੇ ਗੱਲਾਂ ਬਾਤਾਂ ਕਰਦੇ। ਆਣ ਕੇ ਇੱਥੇ ਮੁਸੀਬਤ ਨੂੰ ਫਸ ਗਏ ਆ। ਕਿਤੇ ਸਾਡਾ ਮੁਸਲਮਾਨਾਂ ਦੇ ਜਿਹੜੇ ਉੱਥੇ ਅਸੀਂ ਰਹਿ ਜਾਂਦੇ ਤੇ ਸਾਡੇ ਤੇ ਉੱਥੇ ਜੇ ਕਿਸੇ ਨੇ ਹੱਜ ਕੀਤਾ ਹੋਵੇ ਨਾ ਤੇ ਬੜਾ ਦੁਨੀਆ ਉੱਥੇ ਅਦਬ ਕਰਦੀ। ਬਹੁਤ ਵਿਰਲੇ ਬੰਦੇ ਦਾ ਹੱਜ ਸੀ ਮੁਸਲਮਾਨ ਦਾ। ਹੁਣ ਤੇ ਸਾਰਾ ਟੱਬਰ ਹੀ ਕਰੇ ਹੁੰਦੇ। ਸਾਡੇ ਰਿਸ਼ਤੇਦਾਰ ਸੀ ਆਵੇ ਦੀ ਕੁੜੀ ਵਾਲਾ ਚ ਵੀ, ਭੋਲੇਆਲ ਚ ਵੀ ਸਾਡੀਆਂ ਰਿਸ਼ਤੇਦਾਰੀਆਂ ਵਾ ਹੈ, ਹੁਣ ਨਹੀਂ ਆਇਆ। ਹਾਂਜੀ, ਪਰ ਬਾਕੀ ਨਾ ਕੋਈ ਨਹੀਂ, ਸਾਨੂੰ ਕੱਟਾ ਬੱਛਾ ਦਾ ਮਾਲ ਹੀ ਸਮਝਦੇ ਰਹੇ ਚੌਧਰੀ। ਬੜੀਆਂ ਕੁਰਬਾਨੀਆਂ ਹਨ ਦਿੱਤੀਆਂ ਇਹਨਾਂ ਦੇ ਥਾਂ ਤੇ ਦੀਨ ਇਸਲਾਮ ਦਾ ਬਹੁਤ ਘੱਟ ਪਤਾ। ਸ਼ਰਾਬੀ ਭੋਲੇ ਵਾਲੀ ਕੁੜੀ ਵਾਲਾ ਸ਼ਰਾਬੀ ਬਟਾਬੀ ਤੇ ਮਰਾਸੀ ਗੱਲਾਂ ਕਰਕੇ ਤੇ ਹੱਸੀ ਜਾਲਾਂ ਦੇ ਖਾੜਿਆਂ ਦੇ ਸੋਨੀਆਂ ਕੰਨੀਆਂ ਕੁੜੀਆਂ ਪਿੱਛੇ ਪਤਾ ਕਰੀ ਪੁੱਤਰਾ। ਮੈਂ ਤੈਨੂੰ ਜਿਹੜੀਆਂ ਗੱਲਾਂ ਬੀਤੀਆਂ ਸਾਡੇ ਨਾਲ ਹੁਣ ਅਸੀਂ ਆਪਣੀ ਕਾਰ ਕਰਦੇ ਚੁੱਪ ਕਰਕੇ ਤੇ ਪਤਾ ਲੱਗਾ ਵੀ ਉਹ ਵੈਸੇ ਜਿਹੜੇ ਇੱਥੋਂ ਦੇ ਵਸਿੰਦੇ ਸੀ ਬਾਬਾ ਜੀ ਲਓ, ਇਹ ਸੂਏ ਪਰਾਂ ਦੇ ਸੀ, ਇੱਧਰ ਵੀ ਆ ਗਏ ਸੀ? ਮੈਂ ਪਿੰਡ ਜਾਣ ਦਿੰਦਾ ਵਾ ਸੰਜਿਆਂ ਦੇ 2 ਚੱਕ, ਦੋਵੇਂ ਛੇਵਾਂ, ਵੱਡੀ ਛੋਟੀ ਕੁੜੀ ਵਾਲਾ ਭੋਲਿਆ ਜਾਂ ਅਗਲੇ ਰਹਿਣ ਵਾਲੇ ਲੋਕ। ਅੱਗੋਂ 12 ਵਾਲੀ ਕਸ਼ੈਰ ਹੋਣੀ, 5-4 ਪੰਜ ਇੱਧਰ ਵੀ ਹਰਦਾਵਿਆਂ ਦੇ ਆਏ ਆ, 3 ਚੱਕ ਵੀ ਰਾਮਦੋ ਵਾਲੀਆਂ। ਹਾਂ, ਇਹ ਅਗਲੇ ਰਹਿਣ ਵਾਲੇ ਲੋਕ। ਅਸੀਂ ਤਾਂ ਇਹਨਾਂ ਦੀ ਨਿਗਾਹ ਨਹੀਂ ਹਪੂਰਦੇ ਕਿ ਇਹ ਕੌਣ ਹੈ। ਹੁਣ ਸਾਨੂੰ ਵੀ ਰੱਬ ਨੇ ਘਰਾਂ ਵਾਲੇ ਬਣਾ ਦਿੱਤਾ।